ਜਾਗਦੇ ਰਹੋ ਤੇ ਸਾਡੇ ਤੇ ਨਾ ਰਹੋ। ਕੁਰਬਾਨੀ ਦੀ ਈਦ ਜਿਹੜੀ ਆ ਨਾ ਉਹ ਨੇੜੇ ਆ ਰਹੀ ਆ। ਵਪਾਰੀਆਂ ਵਾਸਤੇ ਫੈਸਲਾਬਾਦ ਇਦਾਂ ਹੀ ਬਣਿਆ ਆ ਜਿਵੇਂ ਕੱਚੇ ਦਾ ਇਲਾਕਾ ਹੁੰਦਾ। ਕੱਲ 54 ਲੱਖ ਰੁਪਏ ਦੀ ਵਾਰਦਾਤ ਹੋਈ, ਅੱਜ ਵਾਰਦਾਤ ਹੋ ਗਈ ਜਨਾਬੇ ਵਾਲੀ ਗੁਲਾਮਾਬਾਦ ਵਾਲੀ ਮੰਡੀ ਦੇ ਬਿਲਕੁਲ ਬਾਹਰ। ਪਹਿਲੇ ਤਾਂ ਜਨਾਬ ਸਿੱਧੇ ਫੈਰ ਮਾਰੇ ਉਹਨਾਂ ਦੀਆਂ ਲੱਤਾਂ ਦੇ ਵਿੱਚ। 27 ਲੱਖ ਰੁਪਇਆ ਖੋਇਆ ਤੇ ਅੱਲਾ ਬੇਲੀ ਹੋ ਗਿਆ ਕਿ ਜਿਸ ਇਲਾਕੇ ਦੇ ਵਿੱਚ ਵਾਰਦਾਤ ਹੋਈ ਹੈ ਨਾ ਉੱਥੇ ਦੀ ਬਿਜਲੀ ਬੰਦ ਆ ਤੇ ਬੇੜੇ ਹੀ ਗਰਕ ਹੋਏ ਪਏ। ਹਰ ਸ਼ਾਇਦ ਨਾ ਲੱਭਣ ਵਾਲੀ ਗੱਲ ਹੋ ਗਈ ਨਾ। ਜਦੋਂ ਅਸੀਂ ਕਹਾਣੀ ਸੁਣਾ ਦੇਣੀ ਇਦਾਂ ਦੀ, ਇਲਾਜ ਹਸਪਤਾਲ ਵਾਲੇ ਆਪ ਸਿਰ ਫੜ ਕੇ ਬਹਿ ਗਏ ਕਿ ਭਾਈ ਜਾਨ ਇਹ ਤਾਂ ਵਕੂਆ ਹੀ ਗੁਲਾਮਾਬਾਦ ਵਾਲਿਆਂ ਦਾ ਵਾ, ਸਾਡੇ ਕੋਲ ਤੁਸੀਂ ਕਿੱਥੇ ਲੈ ਆਇਓ। ਸਾਨੂੰ ਪਤਾ ਵਾ ਜਿਹੜੇ ਅਫਸਰਾਨੇ ਵਾਲਾ ਬਹੁਤ ਅੱਛਾ ਕੰਮ ਕਰ ਰਹੇ ਹੋ, ਟਿਕਟੌਕ ਦੀ ਹੱਦ ਤੱਕ, ਸੋਸ਼ਲ ਮੀਡੀਆ ਦੀ ਹੱਦ ਤੱਕ। ਇਹ ਜਿਹੜੇ ਜਿੰਦਿਆਂ ਨੂੰ ਲੋਕ ਫੈਰ ਮਾਰਨ ਡੇ ਆ, ਜਿਨ੍ਹਾਂ ਦੇ ਪੈਸੇ ਖੋ ਕੇ ਲਈ ਜਾਂਦੇ ਆ, ਇਹਨਾਂ ਦੇ ਹਾਲਾਂ ਤੇ ਰਹਿਮ ਕਰੋ। ਇੱਕ ਨੇ ਮੰਡੀ ਦੇ ਆਲੇ ਦੁਆਲੇ ਘੁੰਮਣਾ ਸੀਗਾ, ਜਿਸ ਵਪਾਰੀ ਨਾਲ ਗੱਲ ਕਰ ਲਈ ਉਹ ਕਹਿੰਦਾ ਸਕਾਡ ਅਸੀਂ ਦੇਖਿਆ ਨਹੀਂ, ਪੁਲਿਸ ਅਸੀਂ ਦੇਖੀ ਕੋਈ ਨਹੀਂ। ਹਰ ਸਾਲ ਦਾ ਹੀ ਰੰਡੀ ਰੋਣਾ ਵਾ, ਡਾਕੂ ਰਾਜ ਹੁੰਦਾ ਵਾ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਫਾਇਰ ਵੱਜਦੇ ਆ, ਬੰਦੇ ਮਰ ਜਾਂਦੇ ਆ, ਪੈਸੇ ਖੋ ਕੇ ਲੈ ਜਾਂਦੇ ਆ। ਅਸੀਂ ਲਿਸਟਾਂ ਬਣਾ ਰਹੇ ਆ ਕਿ ਤੇਲ ਵਾਲਿਆਂ ਕੋ ਕਿੰਨੇ ਪੈਸੇ ਲੈਣੇ ਆ, ਜੂਏ ਵਾਲਿਆਂ ਕੋ ਕਿੰਨੇ ਪੈਸੇ ਲੈਣੇ ਆ, ਮਨਸ਼ਿਆਤ ਵਾਲਿਆਂ ਕੋ ਕਿੰਨੇ ਪੈਸੇ ਲੈਣੇ ਆ, ਜਿਹੜੇ ਅੱਡੇ ਬਣਾਏ ਉਹਨਾਂ ਕੋ ਕਿੰਨੇ ਪੈਸੇ ਲੈਣੇ ਆ, ਜਿਹੜੇ ਹੋਟਲ ਬਣਾਏ ਉਹਨਾਂ ਕੋ ਕਿੰਨੇ ਪੈਸੇ ਲੈਣੇ। ਕਰੋੜਾਂ ਰੁਪਏ ਦੀਆਂ ਵਾਰਦਾਤਾਂ ਹੋਣੀਆਂ ਵਾ ਔਰ ਇੱਕ ਵਾਰਦਾਤ ਵੀ ਸਾਡੇ ਕੋਲ ਹਲੇ ਤੱਕ ਟਰੇਸ ਨਹੀਂ ਹੋਈ। ਅੱਛਾ ਜੀ, ਜਾਗਦੇ ਰਹੋ ਤੇ ਸਾਡੇ ਤੇ ਨਾ ਰਹੋ। ਇਹ ਅੱਗੇ ਜਾ ਕੇ ਤੁਹਾਨੂੰ ਪਤਾ ਲੱਗ ਜਾਣਾ ਕਿੰਨੇ ਗੱਲ ਕੀਤੀ ਆ। ਕੁਰਬਾਨੀ ਦੀ ਈਦ ਜਿਹੜੀ ਆ ਨਾ ਉਹ ਨੇੜੇ ਆ ਰਹੀ ਆ ਤੇ ਕਸਾਈਆਂ ਨੇ ਤੇ ਛੁਰੀਆਂ, ਟੋਕੇ, ਕੁਹਾੜੀਆਂ ਤੇਜ਼ ਕਰਨੀਆਂ ਸੀਗੀਆਂ। ਅੱਲਾ ਦੀ ਮਿਹਰਬਾਨੀ ਦੇ ਨਾਲ ਫੈਸਲਾਬਾਦ ਦੇ ਵਿੱਚ ਡਾਕੂਆਂ ਨੇ ਪਿਸਤੌਲ ਤੇਜ਼ ਕਰ ਲਿਆ ਆਪਣੇ। ਕੋਈ ਨਹੀਂ ਪਤਾ ਲੱਗਦਾ ਕਿਸ ਟਾਈਮ ਕਿੱਧਰੋਂ ਫਾਇਰ ਆ ਜਾਂਦਾ ਵਾ ਤੇ ਕੌਣ ਕਿਹਦੇ ਪੈਸੇ ਲੈ ਕੇ ਨਿਕਲ ਜਾਂਦਾ ਵਾ। ਕਿਉਂਕਿ ਜਾਗਦੇ ਰਹਿਣਾ ਸਾਡੇ ਤੇ ਨਾ ਰਹਿਣਾ, ਇਹ ਤੁਸੀਂ ਆਪ ਫੈਸਲਾ ਕਰ ਲੈਣਾ ਮੈਂ ਕਿਹਨੂੰ ਕਹਿ ਰਿਹਾ ਵਾਂ। ਅੱਛਾ ਜੀ, ਗੱਲ ਇਹ ਕਿ ਸਵੇਰ ਅੱਜ ਥਾਣਾ ਗੁਲਾਮ ਮੁਹੰਮਦਾਬਾਦ ਦਾ ਇਲਾਕਾ ਵਾ ਜੀ, ਉੱਥੇ ਇੱਕ 27 ਲੱਖ ਰੁਪਏ ਦੀ ਵਾਰਦਾਤ ਹੋ ਗਈ। ਵਪਾਰੀਆਂ ਵਾਸਤੇ ਫੈਸਲਾਬਾਦ ਇਦਾਂ ਹੀ ਬਣਿਆ ਆ ਜਿਵੇਂ ਕੱਚੇ ਦਾ ਇਲਾਕਾ ਹੁੰਦਾ। ਕੱਚੇ ਦੇ ਇਲਾਕੇ ਦੇ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ, ਸਿਰਫ ਡਾਕੂਆਂ ਦਾ ਆਪਣਾ ਕਾਨੂੰਨ ਹੁੰਦਾ ਤੇ ਫੈਸਲਾਬਾਦ ਦੇ ਵਿੱਚ ਵੀ ਇਹੀ ਸੂਰਤ ਹਾਲ ਨਜ਼ਰ ਆ ਰਹੀ ਆ। ਕੱਲ 54 ਲੱਖ ਰੁਪਏ ਦੀ ਵਾਰਦਾਤ ਹੋਈ ਨਿਆਮੂਆਣੇ ਦੀ ਮੰਡੀ ਦੇ ਅੰਦਰ। ਅੱਜ ਵਾਰਦਾਤ ਹੋ ਗਈ ਜਨਾਬੇ ਵਾਲੀ ਗੁਲਾਮਾਬਾਦ ਵਾਲੀ ਮੰਡੀ ਦੇ ਬਿਲਕੁਲ ਬਾਹਰ। ਵਪਾਰੀਆਂ ਵਾਸਤੇ ਤੇ ਇਹ ਇਦਾਂ ਹੀ ਬਣਿਆ ਹੋਇਆ ਵਾ ਜਿਵੇਂ ਜਨਾਬੇ ਵਾਲੀ ਜੰਗਲ ਦਾ ਕਾਨੂੰਨ ਹੈਗਾ। ਜਿਸ ਤਰ੍ਹਾਂ ਦੀ ਸੂਰਤ ਹਾਲ ਹੁਣ ਫੈਸਲਾਬਾਦ ਦੇ ਵਿੱਚ ਚੱਲ ਰਹੀ ਹੈ ਨਾ, ਤੇ ਅਗਲੇ ਸਾਲ ਤੁਸੀਂ ਦੇਖੋਗੇ ਫੈਸਲਾਬਾਦ ਦੇ ਵਿੱਚ ਵਪਾਰੀ ਜਿਹੜੇ ਆ ਨਾ ਉਹ ਡੰਗਰ ਲੈ ਕੇ ਨਹੀਂ ਆਣਗੇ ਤੇ ਸਾਨੂੰ ਆਪਣੀ ਕੁਰਬਾਨੀ ਵਾਸਤੇ ਮੱਲੂ ਮੋੜ ਝੰਗ ਜਾਣਾ ਪਿਆ ਕਰੇਗਾ। ਕਿਉਂਕਿ ਝੰਗ ਦੇ ਵਿੱਚ ਜਾਂ ਦੂਸਰੇ ਤੀਸਰੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਮੰਡੀਆਂ ਲੱਗਦੀਆਂ ਨਾ ਉੱਥੇ ਡਾਕੂ ਰਾਜ ਨਹੀਂ ਹੈਗਾ। ਅਸੀਂ ਕਰਾਚੀ ਦੀ ਮੰਡੀ ਦੇਖੀ ਆ, ਲਾਹੌਰ ਦੀ ਮੰਡੀ ਦੇਖੀ ਆ, ਸਾਡੀ ਮੰਡੀਆਂ ਨਾਲ ਬਹੁਤ ਵੱਡੀਆਂ ਮੰਡੀਆਂ ਹੈਗੀਆਂ। ਲੇਕਿਨ ਇਸ ਤਰ੍ਹਾਂ ਦੀ ਅਬਤਰ ਸੂਰਤ ਹਾਲ ਜਿਹੜੇ ਪਰਦੇਸੀ ਵਪਾਰੀ ਸਾਡੇ ਕੋਲ ਆਏ ਹੋਏ ਨਾ ਉਹਨਾਂ ਦੇ ਨਾਲ ਕਦੀ ਵੀ ਪੇਸ਼ ਨਹੀਂ ਆਉਂਦੀ ਜਿਸ ਤਰ੍ਹਾਂ ਦੀ ਸਾਡੇ ਕੋਲ ਆਈ ਆ। ਪਹਿਲੇ ਅੱਜ ਸੁਬਾਹ ਵਾਲਾ ਵਾਕਿਆ ਸੁਣ ਲਓ, ਫਿਰ ਅਗਲੀ ਗੱਲ ਕਰਦੇ ਆ। ਸੁਬਾਹ ਜਨਾਬੇ ਵਾਲੀ 27 ਲੱਖ ਰੁਪਏ ਖੋ ਕੇ ਲੈ ਗਏ। ਸ਼ੇਖੂਪੁਰਾ ਦੇ ਆਏ ਸੀਗੇ ਪਿਓ ਪੁੱਤਰ ਤੇ ਨਾਲ ਉਹਨਾਂ ਦਾ ਜਵਾਈ ਸੀਗਾ। ਉਹ ਰਕਸ਼ੇ ਤੇ ਬਹਿ ਕੇ ਇੱਕ ਮੰਡੀ ਤੋਂ ਦੂਸਰੀ ਮੰਡੀ 'ਚ ਜਾ ਰਹੇ ਸੀਗੇ ਆਪਣੇ ਜਿਹੜੇ ਆ ਉਹ ਬੱਕਰੇ ਖਰੀਦਣ ਵਾਸਤੇ, ਤਾਂ ਕਿ ਉਧਰੋਂ ਲਿਆ ਕੇ ਇੱਧਰ ਵੇਚ ਲਈਏ। ਤੇ ਜਨਾਬ ਦੋ ਡਾਕੂ ਪਏ ਆ, ਦੋ ਡਾਕੂਆਂ ਨੇ ਪਹਿਲੇ ਤਾਂ ਜਨਾਬ ਸਿੱਧੇ ਫਾਇਰ ਮਾਰੇ ਉਹਨਾਂ ਦੀਆਂ ਲੱਤਾਂ ਦੇ ਵਿੱਚ। ਦੋਨਾਂ ਭਾਈਆਂ ਦੇ ਜਿਹੜੇ ਫਾਇਰ ਆ ਉਹ ਪੈਰਾਂ ਦੇ ਵਿੱਚ ਲੱਗੇ ਆ, ਪੈਰਾਂ ਦੇ ਵਿੱਚ ਲੱਗਣ ਤੋਂ ਬਾਅਦ ਉਹ ਜ਼ਖਮੀ ਹੋ ਗਏ ਆ। 27 ਲੱਖ ਰੁਪਇਆ ਖੋਇਆ ਤੇ ਅੱਲਾ ਬੇਲੀ ਹੋ ਗਿਆ। ਸਭ ਤੋਂ ਵੱਡੀ ਗੱਲ, ਜਦੋਂ ਪੁਲਿਸ ਨਾਲ ਰਾਬਤਾ ਕੀਤਾ ਤੇ ਪੁਲਿਸ ਇਹ ਗੱਲ ਕਹਿ ਰਹੀ ਆ ਕਿ ਜਿਸ ਇਲਾਕੇ ਦੇ ਵਿੱਚ ਵਾਰਦਾਤ ਹੋਈ ਹੈ ਨਾ ਉੱਥੇ ਦੀ ਬਿਜਲੀ ਬੰਦ ਆ ਤੇ CCTV ਕੈਮਰੇ ਵੀ ਬੰਦ ਆ ਤੇ ਬੇੜੇ ਹੀ ਗਰਕ ਹੋਏ ਪਏ ਹਰ ਸ਼ਾਇਦ। ਯਾਨੀ ਕਿ ਮਤਲਬ ਨਾ ਲੱਭਣ ਵਾਲੀ ਗੱਲ ਹੋ ਗਈ ਨਾ। ਜਦੋਂ ਅਸੀਂ ਕਹਾਣੀ ਸੁਣਾ ਦੇਣੀ ਇਦਾਂ ਦੀ, ਫਿਰ ਲੱਭਣਾ ਹੀ ਕੋਈ ਨਹੀਂ। ਸੋਨੇ ਤੇ ਸੁਹਾਗਾ ਇਹ ਕੀਤਾ ਕਿ ਜਿਹੜੇ ਦੋ ਮਜ਼ਰੂਬ ਹੋਏ ਆ, ਜਿਹੜੇ ਜ਼ਖਮੀ ਹੋਏ ਆ, ਉਹਨਾਂ ਨੂੰ ਗੁਲਾਮਾਬਾਦ ਹਸਪਤਾਲ ਲੈ ਕੇ ਜਾਣਾ ਸੀਗਾ ਤੇ ਪੁਲਿਸ ਨੇ ਜਨਾਬ ਇਲਾਜ ਹਸਪਤਾਲ ਲੈ ਆਂਦਾ। ਇਲਾਜ ਹਸਪਤਾਲ ਵਾਲੇ ਆਪ ਸਿਰ ਫੜ ਕੇ ਬਹਿ ਗਏ ਕਿ ਭਾਈ ਜਾਨ ਇਹ ਤਾਂ ਵਕੂਆ ਹੀ ਗੁਲਾਮਾਬਾਦ ਵਾਲਿਆਂ ਦਾ ਵਾ, ਸਾਡੇ ਕੋਲ ਤੁਸੀਂ ਕਿੱਥੇ ਲੈ ਆਇਓ। ਪੁਲਿਸ ਨੇ ਉੱਥੇ ਮੁਕੰਮਲ ਤੌਰ ਤੇ ਨਾਕਾ ਲਾ ਕੇ ਤਾਂ ਕਿ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਨਾ ਨਿਕਲੇ। ਜਿਹੜਾ ਪੁਲਿਸ ਦਾ ਅਸਲ ਕੰਮ ਆ, ਹੁਣ ਮੈਨੂੰ ਇਹ ਗੱਲ ਦੱਸੋ, ਜਿਨ੍ਹਾਂ ਦੋ ਬੰਦਿਆਂ ਨੂੰ ਫਾਇਰ ਲੱਗੇ ਆ, ਡਕੈਤੀ ਹੋਈ ਆ, ਉੱਥੇ ਤੁਸੀਂ 10 ਬੰਦੇ ਪੁਲਿਸ ਵਾਲੇ ਡਿਪਿਊਟ ਕਰ ਦਿੱਤੇ, ਉਹਨਾਂ ਦਾ ਕੀ ਤੁਕ ਬਣਦਾ? ਮੈਨੂੰ ਸਿਰਫ ਇੰਨੀ ਗੱਲ ਸਮਝਾ ਦਿਓ। ਉਹੀ 10 ਬੰਦੇ ਤੁਸੀਂ ਮੰਡੀ ਲਾਓ ਨਾ, ਮੰਡੀ ਜਾ ਕੇ ਹੋਣ ਤੇ ਉੱਥੇ ਨਾ ਚੋਰੀਆਂ ਹੋਣ, ਨਾ ਡਕੈਤੀਆਂ ਹੋਣ, ਨਾ ਤੁਹਾਨੂੰ ਪੁਲਿਸ ਨੂੰ ਹਸਪਤਾਲਾਂ ਦੇ ਅੰਦਰ ਨਾਕੇ ਲੈਣੇ ਪੈਣ ਤਾਂ ਕਿ ਮੀਡੀਆ ਵਾਲੇ ਆ ਕੇ ਇਹਨਾਂ ਕੋਲ ਇਨਫੋਰਮੇਸ਼ਨ ਲੈਣ। ਇੱਕ ਉੱਥੇ ASP ਖੜਾ ਕੀਤਾ ਹੋਇਆ ਵਾ, ਉਹ ਜਨਾਬੇ ਵਾਲੀ ਅੱਗੇ ਕਿਸੇ ਨੂੰ ਲੰਘਣ ਹੀ ਕੋਈ ਨਹੀਂ ਦਿੰਦਾ। ਅਸੀਂ ਜਨਾਬ ਗਏ ਆ, ਜਾ ਕੇ ਪੁੱਛਿਆ ਦੱਸਿਆ ਵਾ ਆਪਕੋ ਜੀ PRO ਸਾਹਿਬ ਜੋ ਹੈ ਨਾ ਸਾਰੀ ਇਨਫੋਰਮੇਸ਼ਨ ਦੇ ਦੇਂਗੇ। PRO ਸਾਹਿਬ ਨੇ ਤਾਂ ਆਪਣਾ ਕੰਮ ਜਿਹੜਾ ਸੀਗਾ ਉਹ ਕਰ ਲੈਣਾ ਵਾ। ਜਨਾਬ ਤੁਸੀਂ ਸਾਨੂੰ ਪਤਾ ਵਾ ਜਿਹੜੇ ਅਫਸਰਾਨੇ ਵਾਲਾ ਬਹੁਤ ਅੱਛਾ ਕੰਮ ਕਰ ਰਹੇ ਹੋ, ਟਿਕਟੌਕ ਦੀ ਹੱਦ ਤੱਕ, ਸੋਸ਼ਲ ਮੀਡੀਆ ਦੀ ਹੱਦ ਤੱਕ। ਜਿਹੜੇ 5 ਬੰਦੇ ਮਰਦੇ ਆ ਤੁਸੀਂ ਮੌਕੇ ਤੇ ਸਾਰੇ ਹੀ ਪਹੁੰਚ ਜਾਂਦੇ ਹੋ। ਮੌਕੇ ਤੇ ਜਾ ਕੇ ਉਹ ਸਾਰੀ ਭਾਈ ਜੀਂਦਿਆਂ ਨੂੰ ਦੇਖ ਲਓ, ਜਿਹੜੇ ਜ਼ਿੰਦਾ ਨੇ ਉਹਨਾਂ ਨੂੰ ਤਾਂ ਨਾ ਮਾਰੋ, ਜਿਹੜੇ ਜ਼ਿੰਦਾ ਨੇ ਉਹ ਤੁਹਾਡਾ ਕੰਮ ਆ ਜਨਾਬ। ਉਹਨਾਂ ਨੂੰ ਉਹਨਾਂ ਦੀ ਜਾਨ ਮਾਲ ਦਾ ਤਹਫੁਜ਼ ਕਰਨਾ ਤੁਹਾਡਾ ਕੰਮ ਆ। ਜਿਹੜੇ ਇਸ ਦੁਨੀਆ ਤੋਂ ਚਲੇ ਗਏ ਆ, ਤੁਹਾਨੂੰ ਪਤਾ ਲੱਗ ਗਿਆ ਦੁਨੀਆ ਤੋਂ ਚਲੇ ਗਏ, ਉੱਥੇ ਜਾ ਕੇ ਤਸਵੀਰਾਂ ਖਿਚਾ ਕੇ ਤੁਸੀਂ ਕੀ ਲੈ ਲੈਣਾ ਮੈਨੂੰ ਦੱਸੋ। ਇਹ ਜਿਹੜੇ ਜ਼ਿੰਦਿਆਂ ਨੂੰ ਲੋਕ ਫੈਰ ਮਾਰਨ ਡੇ ਆ, ਜਿਨ੍ਹਾਂ ਦੇ ਪੈਸੇ ਖੋ ਕੇ ਲਈ ਜਾਂਦੇ ਆ, ਇਹਨਾਂ ਦੇ ਹਾਲਾਂ ਤੇ ਰਹਿਮ ਕਰੋ। ਜਿਹੜੇ ਪਰਦੇਸੀ ਸਾਡੇ ਕੋਲ ਆਏ ਇਹ ਸ਼ੇਖੂਪੁਰੇ ਜਾ ਕੇ ਕੀ ਦੱਸਣਗੇ ਜੀ?
ਕਿ ਸਾਡੀ ਪੁਲਿਸ ਨੇ ਬੜਾ ਤਾਵਨ ਕੀਤਾ ਸਾਡੇ ਨਾਲ। ਜਿਹੜੇ ਤੁਸੀਂ ਸਕਾਡ ਬਣਾਏ ਸੀਗੇ, ਇੱਕ ਨੇ ਮੰਡੀ ਦੇ ਆਲੇ ਦੁਆਲੇ ਘੁੰਮਣਾ ਸੀਗਾ, ਇੱਕ ਨੇ ਮੰਡੀ ਦੇ ਅੰਦਰ ਘੁੰਮਣਾ ਸੀਗਾ, ਇੱਕ ਨੇ ਸੜਕਾਂ ਤੇ ਫਿਰਨਾ ਸੀ, ਉਹ ਸਕਾਡ ਕਿੱਥੇ ਨੇ? ਕੋਈ ਸਾਨੂੰ ਵੀ ਆ ਕੇ ਕੋਈ ਬੰਦਾ ਦਿਖਾ ਦੇਵੇ ਕਿ ਆ ਸਕਾਡ ਇਸ ਜਗ੍ਹਾ ਤੇ ਫਿਰਨ ਡਿਆ। ਜਨਾਬ ਅਸੀਂ ਹਲੇ ਤੱਕ ਕੋਈ ਸਕਾਡ ਨਹੀਂ ਦੇਖਿਆ। ਜਿਸ ਵਪਾਰੀ ਨਾਲ ਗੱਲ ਕਰ ਲਈ ਉਹ ਕਹਿੰਦਾ ਸਕਾਡ ਅਸੀਂ ਦੇਖਿਆ ਨਹੀਂ, ਪੁਲਿਸ ਅਸੀਂ ਦੇਖੀ ਕੋਈ ਨਹੀਂ। ਇੱਕ ਇੱਕ ਦੋ ਦੋ ਬੰਦੇ ਬੈਠੇ ਹੋਏ ਆ, ਉਹਨਾਂ ਵਿਚਾਰਿਆਂ ਨੇ ਕੀ ਕਰਨਾ ਵਾ ਜਨਾਬ। ਇਹ ਜਿਹੜੇ 10-10 ਬੰਦੇ ਹਸਪਤਾਲਾਂ ਦੇ ਵਿੱਚ ਬਿਠਾਏ ਹੋਏ ਆ, ਜਿਹੜੇ ਸਵਿਮਿੰਗ ਪੂਲ ਦੇ ਵਿੱਚ ਲੋਕਾਂ ਨੂੰ ਸਵਿਮਿੰਗ ਸਿਖਾ ਰਹੇ ਆ, ਉਹਨਾਂ ਨੂੰ ਬਾਹਰ ਕੱਢੋ ਜਨਾਬ। ਉਹ ਜਾ ਕੇ ਉੱਥੇ ਦੇਖਣ ਕਿ ਮੰਡੀਆਂ ਦੇ ਵਿੱਚ ਕੀ ਹਾਲ ਹੋ ਰਿਹਾ ਵਾ। ਈਦ ਆਈ ਆ, ਹਰ ਸਾਲ ਦਾ ਹੀ ਰੰਡੀ ਰੋਣਾ ਵਾ, ਹਰ ਸਾਲ ਦਾ ਹੀ ਰੰਡੀ ਰੋਣਾ ਵਾ ਕਿ ਫੈਸਲਾਬਾਦ ਦੇ ਵਿੱਚ ਡਾਕੂ ਰਾਜ ਹੁੰਦਾ ਵਾ, ਡਾਕੂ ਰਾਜ ਹੁੰਦਾ ਵਾ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ ਜਨਾਬ। ਅਗਰ ਜੋ ਪਹਿਲੇ ਦਿਨ ਤੋਂ ਪਤਾ ਇਸ ਗੱਲ ਦਾ ਕਿ ਜਦੋਂ ਵੀ ਮੰਡੀਆਂ ਲੱਗਦੀਆਂ ਵਾ, ਡਕੈਤੀਆਂ ਹੁੰਦੀਆਂ ਵਾ, ਫਾਇਰ ਵੱਜਦੇ ਆ, ਬੰਦੇ ਮਰ ਜਾਂਦੇ ਆ, ਪੈਸੇ ਖੋਹ ਕੇ ਲੈ ਜਾਂਦੇ ਆ, ਫਿਰ ਕਿਹੜੀ ਐਸੀ ਸਾਇੰਸ ਆ ਜਿਹੜੀ ਜਨਾਬ ਤੁਹਾਨੂੰ ਸਮਝ ਨਹੀਂ ਲੱਗ ਰਹੀ? ਸਾਨੂੰ ਦੱਸ ਦਿਓ ਜਨਾਬ, ਅਸੀਂ ਆ ਕੇ ਤੁਹਾਡਾ ਮਿਹਨਤ ਕਰ ਲੈਂਦੇ ਆ, ਤੁਹਾਡਾ ਤਰਲਾ ਕਰ ਲੈਂਦੇ ਆ, ਤੁਹਾਨੂੰ ਉਹ ਸਾਇੰਸ ਜਿਹੜੀ ਆ ਸਮਝਾ ਦਿੰਦੇ ਆ ਕਿ ਸਿਰਫ 50 ਬੰਦੇ ਇੱਕ ਮੰਡੀ 'ਚ ਲਾ ਦਿਓ, 50 ਬੰਦੇ ਇੱਕ ਮੰਡੀ 'ਚ ਲਾ ਦਿਓ, 50 ਬੰਦੇ ਇੱਕ ਮੰਡੀ 'ਚ ਲਾ ਦਿਓ ਤੇ ਕੋਈ ਬੰਦਾ ਵੀ ਲਾਗੇ ਫੜਕੇਗਾ ਨਹੀਂ। ਲੇਕਿਨ ਮਸਲਾ ਕੀ ਹੈਗਾ? ਅਸੀਂ ਤਾਂ ਆਪਣੀ ਇੱਜ਼ਤ ਇਕੱਠੀ ਕਰ ਰਹੇ ਹਾਂ। ਅਸੀਂ ਲਿਸਟਾਂ ਬਣਾ ਰਹੇ ਹਾਂ ਕਿ ਤੇਲ ਵਾਲਿਆਂ ਕੋ ਕਿੰਨੇ ਪੈਸੇ ਲੈਣੇ ਆ, ਜੂਏ ਵਾਲਿਆਂ ਕੋ ਕਿੰਨੇ ਪੈਸੇ ਲੈਣੇ ਆ, ਮਨਸ਼ਿਆਤ ਵਾਲਿਆਂ ਕੋ ਕਿੰਨੇ ਪੈਸੇ ਲੈਣੇ ਆ, ਜਿਹੜੇ ਅੱਡੇ ਬਣਾਏ ਉਹਨਾਂ ਕੋ ਕਿੰਨੇ ਪੈਸੇ ਲੈਣੇ ਆ, ਜਿਹੜੇ ਹੋਟਲ ਬਣਾਏ ਉਹਨਾਂ ਕੋ ਕਿੰਨੇ ਪੈਸੇ ਲੈਣੇ। ਅਸੀਂ ਤਾਂ ਆਪਣੀਆਂ ਲਿਸਟਾਂ ਬਣਾ ਰਹੇ ਹਾਂ ਜਨਾਬ। ਸਾਨੂੰ ਕੀ ਪਤਾ ਲੋਕਾਂ ਦੇ ਨੇ ਕੀ ਹੋ ਰਿਹਾ, ਲੋਕਾਂ ਦਾ ਕੀ ਹੋਣਾ ਵਾ। ਮੈਂ ਜਨਾਬ IG ਪੰਜਾਬ ਸਾਹਿਬ ਨੂੰ ਕੱਲ੍ਹ ਵੀ ਦਰਖਾਸਤ ਕੀਤੀ ਸੀ, ਮਰੀਮ ਨਵਾਜ਼ ਸਾਹਿਬਾਂ ਨੂੰ ਕੱਲ੍ਹ ਵੀ ਦਰਖਾਸਤ ਕੀਤੀ ਸੀ। ਸਿਰਫ ਫਲੈਕਸਾਂ ਦੀ ਹੱਦ ਤੱਕ ਨਾ ਦੇਖੋ ਫੈਸਲਾਬਾਦ ਨੂੰ, ਫਲੈਕਸਾਂ ਦੀ ਹੱਦ ਤੱਕ ਨਾ ਦੇਖੋ ਫੈਸਲਾਬਾਦ ਨੂੰ, ਸੋਸ਼ਲ ਮੀਡੀਆ ਦੀ ਹੱਦ ਤੱਕ ਨਾ ਦੇਖੋ ਫੈਸਲਾਬਾਦ ਨੂੰ, ਟਿਕਟੌਕ ਦੀ ਹੱਦ ਤੱਕ ਨਾ ਦੇਖੋ ਫੈਸਲਾਬਾਦ ਨੂੰ। ਫੈਸਲਾਬਾਦ ਦੇ ਵਿੱਚ ਅਮਲੀ ਕੰਮ ਦੇਖੋ ਕਿ ਅਮਲੀ ਕੰਮ ਕੀ ਹੋਣ ਡਿਆ ਵਾ ਜਨਾਬ। ਕਰੋੜਾਂ ਰੁਪਏ ਦੀਆਂ ਵਾਰਦਾਤਾਂ ਹੋਣ ਡੀਆਂ ਵਾ ਔਰ ਇੱਕ ਵਾਰਦਾਤ ਵੀ ਸਾਡੇ ਕੋਲ ਹਲੇ ਤੱਕ ਟਰੇਸ ਨਹੀਂ ਹੋਈ। ਥਾਣਾ ਪੀਪਲਸ ਕਲੋਨੀ ਦੇ ਵਿੱਚ 5 ਕਰੋੜ ਦੀ ਵਾਰਦਾਤ ਹੋਈ, ਥਾਣਾ ਗੁਲਾਮਾਬਾਦ ਦੇ ਵਿੱਚ 22 ਤੋਲੇ ਸੋਨਾ ਲੈ ਗਏ, ਕੱਲ 27 ਲੱਖ ਰੁਪਇਆ ਖੋ ਕੇ ਲੈ ਗਏ, 54 ਲੱਖ ਰੁਪਇਆ ਖੋ ਕੇ ਲੈ ਗਏ, ਅੱਜ ਫਿਰ 27 ਲੱਖ ਰੁਪਇਆ ਖੋ ਕੇ ਲੈ ਗਏ। ਜਨਾਬ ਹੋ ਸਕਦਾ ਵਾ ਮਰੀਮ ਨਵਾਜ਼ ਸਾਹਿਬਾ ਤੁਹਾਡੇ ਵਾਸਤੇ ਤੇ ਤੁਹਾਡੇ ਜਿਹੜੇ ਇਰਦ ਗਿਰਦ ਆ ਇਹਨਾਂ ਵਾਸਤੇ ਇਹਨਾਂ 27 ਲੱਖ ਦੀ ਕੋਈ ਵੈਲਿਊ ਨਾ ਹੋਵੇ, ਲੇਕਿਨ ਜਿਹੜੇ ਬੰਦੇ ਸ਼ੇਖੂਪੁਰੇ ਤੋਂ ਆ ਕੇ ਇੱਥੇ ਬੱਕਰੇ ਵੇਚ ਰਹੇ ਆ ਨਾ, 2-2 ਹਜ਼ਾਰ 3-3 ਹਜ਼ਾਰ ਰੁਪਇਆ ਬਚਾਉਣ ਡੇ ਆ, ਉਹਨਾਂ ਵਾਸਤੇ 27 ਲੱਖ ਦੀ ਬਹੁਤ ਵੈਲਿਊ ਹੋਏਗੀ। ਅੱਛਾ ਗੱਲ ਇਹ ਹੈਗੀ ਹੈ ਕਿ ਜਦੋਂ ਕੱਲ ਇੱਕ ਵਕੂਆ ਹੋਇਆ ਸੀਗਾ, ਉੱਥੇ ਵੀ ਪੁਲਿਸ ਨੇ ਜਿਹੜੇ ਮਦਈ ਸੀਗੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਵਕੂਆ ਚੇਂਜ ਕਰਾਉਣ ਦੀ ਕੋਸ਼ਿਸ਼ ਕੀਤੀ। ਕੱਲ ਜਿਹੜਾ ਉਹਨਾਂ ਦਾ ਗਨਮੈਨ ਸੀ ਉਹਦਾ ਸਿਰ ਪਾਟਾ, ਉਹਦੀ ਬੰਦੂਕ ਵੀ ਲੈ ਗਏ, ਉਹਨਾਂ ਦਾ 54 ਲੱਖ ਲੈ ਗਏ। ਲੇਕਿਨ ਅਸੀਂ ਇੱਕ 27 ਲੱਖ ਰੁਪਏ ਦਾ 24 ਲੱਖ ਰੁਪਏ ਦਾ ਪਰਚਾ ਦੇਤਾ, ਨਾ FIR ਦੇ ਵਿੱਚ ਲਿਖਿਆ ਉਹਦਾ ਬੰਦੇ ਦਾ ਸਿਰ ਪਾਟਾ, ਨਾ ਉਹਨਾਂ ਦੀ ਲਾਇਸੈਂਸੀ ਬੰਦੂਕ ਗਈ, ਨਾ ਉਹਦਾ ਜ਼ਿਕਰ ਕੀਤਾ, ਕੁਝ ਵੀ ਨਹੀਂ ਕੀਤਾ। ਅੱਜ ਵੀ ਇਹੀ ਗੱਲ ਆ ਕਿ ਪੁਲਿਸ ਜਿਹੜੀ ਆ ਉਹਨਾਂ ਦੇ ਉੱਪਰ ਜਿਹੜੇ ਜਿਨ੍ਹਾਂ ਦੀਆਂ ਲੱਤਾਂ 'ਚ ਫਾਇਰ ਵੱਜੇ ਹੋਏ ਆ ਉਹਨਾਂ ਨੂੰ ਮੋਬਾਈਲ ਦਿਖਾ ਰਹੀ ਆ, ਉਹਨਾਂ ਨੂੰ ਇੰਜ ਕਰਕੇ ਦਿਖਾ ਰਹੀ, ਮਤਲਬ ਪ੍ਰੈਸ਼ਰ ਪਾ ਰਹੀ ਆ 10 ਬੰਦੇ ਉਹਨਾਂ ਦੇ ਉੱਤੇ ਖੜੇ ਕਰਕੇ ਤਾਂ ਕਿ ਮਾੜਾ ਮੋਟਾ ਵਕੂਆ ਚੇਂਜ ਕਰਕੇ ਇੱਧਰ ਉੱਧਰ ਹੋ ਜਾਈਏ। ਤੇ ਖੁਦਾ ਦਾ ਨਾਮ ਆ ਜਿੰਨਾ ਤੁਸੀਂ ਇਹਨਾਂ ਕੰਮਾਂ ਦੇ ਵਿੱਚ ਵਕਤ ਜ਼ਾਇਆ ਕਰ ਰਹੇ ਹੋ ਨਾ, ਅਗਰ ਇੰਨਾ ਕੰਮ ਤੁਸੀਂ ਪੈਟਰੋਲਿੰਗ ਦੇ ਵਿੱਚ ਕਰ ਲਓ, ਇੰਨਾ ਕੰਮ ਜਿਹੜਾ ਅਸਲ ਤੁਹਾਡਾ ਕੰਮ ਆ ਕਿ ਸਾਡੀ ਜਨਾਬ ਜਾਨ ਤੇ ਮਾਲ ਦੀ ਹਿਫਾਜ਼ਤ ਕਰਨਾ ਜਿਹੜਾ ਤੁਹਾਡਾ ਕੰਮ, ਅਗਰ ਤੁਸੀਂ ਇਹ ਕਰ ਲਵੋ ਨਾ ਤੇ ਸ਼ਾਇਦ ਨਾ ਤੁਹਾਨੂੰ ਵਕੂਆ ਚੇਂਜ ਕਰਨੇ ਪੈਣ, ਨਾ ਤੁਹਾਡੇ ਨਾਲ ਹੋਰ ਕੋਈ ਮਸਲਾ ਮਸਾਇਲ ਹੋਵੇ। ਤੁਹਾਡੇ ਜਿਹੜੇ ਆ ਅਸੀਂ ਇਹੀ ਵਲਾਗ ਕਰਦੇ ਹੋਏ ਕਿ ਜਨਾਬ ਫੈਸਲਾਬਾਦ ਦੀ ਪੁਲਿਸ ਨੇ ਬੜਾ ਅੱਛਾ ਕੰਮ ਕੀਤਾ ਵਾ। ਡਾਕੂ ਜਨਾਬ ਲੁੱਟਣ ਲੱਗੇ ਸੀ, ਮੌਕੇ ਤੇ ਆ ਫੜਿਆ, ਲੇਕਿਨ ਨਹੀਂ, ਸਾਡੇ ਤਰਜੀਹਾਤ ਹੋਰ ਨੇ, ਸਾਡੇ ਮਕਾਸਦ ਹੋਰ ਨੇ, ਉਹ ਪਤਾ ਨਹੀਂ ਕਿਹੜੇ ਨੇ, ਉਹ ਤੁਸੀਂ ਸਾਨੂੰ ਦੱਸ ਦਿਓ। ਬਾਕੀ ਅੱਲਾ ਖੈਰ ਕਰੇ। ਐਂਡ ਤੇ ਮੈਂ ਇੱਕ ਗੱਲ ਹੋਰ ਜ਼ਰੂਰ ਕਰਾਂਗਾ ਕਿ ਜਿਹੜੀ ਐਕਸਪ੍ਰੈਸ ਵੇ ਦੇ ਉੱਪਰ 5 ਬੰਦੇ ਐਕਸੀਡੈਂਟ ਨਾਲ ਮਰੇ ਆ ਨਾ, ਮੇਰੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਜਿਹੜਾ ਬੰਦਾ ਉਹਦੇ 'ਚ ਗ੍ਰਿਫਤਾਰ ਹੋਇਆ ਨਾ ਉਹ ਅਸਲ ਨਹੀਂ ਹੈਗਾ। ਮੈਂ ਉੱਤੇ ਵੀ ਕੰਮ ਕਰ ਰਿਹਾ ਵਾਂ, ਉਹ ਬੰਦਾ ਵੀ ਮੈਂ ਇਨਸ਼ਾਅੱਲਾ ਜਲਦੀ ਕੱਢ ਕੇ ਲਿਆਵਾਂਗਾ। ਬਹੁਤ ਸ਼ੁਕਰੀਆ।